ਮੋਦੀ, ਅਜੀਤ ਡੋਵਲ, ਮੋਹਨ ਭਾਗਵਤ ਤੇ ਚੰਡਾਲ ਚੌਂਕੜੀ ਇਸ ਦੇ ਲਈ ਜ਼ਿੰਮੇਵਾਰ ਹੈ। ਉਹਨਾਂ ਨੇ ਸਿੱਖਾਂ ਦੇ ਰਸਤੇ 'ਚ ਮੰਕੀ ਰੈਂਚ ਸੁੱਟਿਆ ਕਿਉਂਕਿ ਕਿਸਾਨ ਐਜੀਟੇਸ਼ਨ ਦੀ ਵਿਕਟਰੀ ਤੋਂ ਬਾਅਦ ਜਿੱਥੇ ਸਿੱਖਾਂ ਦੇ ਸਾਹਮਣੇ ਉਹਨਾਂ ਨੂੰ ਹੰਬਲ ਹੋਣਾ ਪਿਆ, ਉਹਨਾਂ ਨੂੰ ਜਿਹੜਾ ਥੁੱਕਿਆ ਚੱਟਣਾ ਪਿਆ, ਕਾਨੂੰਨ ਵਾਪਸ ਲੈਣੇ ਪਏ। ਸੋ ਇਹ ਆਉਣ ਵਾਲੇ ਪੀਰੀਅਡ 'ਚ ਸਿੱਖਾਂ ਦੀ ਨਸਲਕੁਸ਼ੀ ਦੇ ਲਈ ਗਰਾਊਂਡ ਵੀ ਤਿਆਰ ਕਰ ਰਹੇ ਨੇ ਕਿ ਬਾਹਰ ਤਾਂ ਜਿਵੇਂ ਸਾਰਿਆਂ ਨੇ ਕੰਡੈਮ ਕੀਤਾ, ਆਰਐਸਐਸ ਨੇ ਵੀ ਪਹਿਲੀ ਲਿੰਚਿੰਗ ਨੂੰ ਫਿਰ ਹੁਣ ਦੁਬਾਰਾ ਉਹਨਾਂ ਨੇ ਲਿੰਚਿੰਗ ਵਾਲਾ ਇਸ਼ੂ ਚੁੱਕਿਆ। ਪਹਿਲੀ ਸਟੇਜ 'ਤੇ ਜੀ ਇਹ ਗੁਰੂ ਗ੍ਰੰਥ ਸਾਹਿਬ ਸਾਡਾ ਸਾਂਝਾ ਗ੍ਰੰਥ ਹੈ, ਇਹ ਭਾਰਤ ਦੀ ਸੱਭਿਅਤਾ, ਇਹ ਭਾਰਤ ਦੀ ਟੁਗੈਦਰ, ਉਹਦੇ 'ਚੋਂ ਵੀ ਆਪਣਾ ਉਹ ਹਿੰਦੂਤਵ ਏਜੰਡਾ ਕੱਢ ਰਹੇ ਸੀ। ਜਿਹੜਾ ਅੱਜ ਅਸੀਂ ਦੇਖਿਆ ਕਿ ਹਰਿਮੰਦਰ ਸਾਹਿਬ ਤੱਕ ਇਹ ਪਹੁੰਚ ਗਏ ਨੇ, ਇਸ ਦੀ ਸ਼ੁਰੂਆਤ ਬਾਦਲਾਂ ਨੇ ਜਦੋਂ ਕਿ ਸੁਮੇਧ ਸੈਣੀ ਔਰ ਉਹਦੀ ਨਸਲ ਦੇ ਜਿਹੜੇ ਦੂਸਰੇ ਆਫਿਸਰ ਉਮਰਾਨ ਨੰਗਲ, ਚਰਨਜੀਤ ਔਰ ਦੂਸਰੇ ਤੀਸਰੇ ਲੋਕ, ਚਰਨਜੀਤ ਸ਼ਰਮਾ, ਜਿਹਨੇ ਉੱਥੇ ਗੋਲੀਆਂ ਚਲਾਈਆਂ। ਹਰਿਆਣਾ ਗਵਰਨਮੈਂਟ ਆਫ BJP led by Khattar is also complicit in protecting the rapist and convicted murderer, calling himself Ram Rahim. Khattar eventually is getting his marching orders from Modi, Shah and Dover. ਕੋਈ ਸਾਡਾ ਨਹੀਂ ਹੈ, ਕੋਈ ਸਾਡੇ ਨਾਲ ਨਹੀਂ ਖਲੋਤਾ। ਰਾਦਰ ਸਾਨੂੰ ਇਹ ਕਹਿਣਾ ਹੋਏਗਾ ਕਿ 1947 ਤੋਂ ਬਾਅਦ ਹਰ ਇੱਕ ਨੇ, ਹਰ ਹਕੂਮਤ ਨੇ ਸਿੱਖਾਂ ਦਾ ਨੁਕਸਾਨ ਕਰਨ ਔਰ ਸਜ਼ਾ ਦੇਣ ਦੀ ਸਿੱਖਾਂ ਨੂੰ ਕੋਸ਼ਿਸ਼ ਕੀਤੀ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਾਂਗੇ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ ਸੰਬੰਧੀ ਸਾਡੇ ਜਿਹੜੇ ਸਿਆਣੇ ਵਿਊਅਰਸ ਦੀਆਂ ਕੁਝ ਲਿਖਤਾਂ ਤੇ ਸੁਝਾਅ ਆਏ ਨੇ, ਉਹਨਾਂ ਬਾਰੇ ਆਪਾਂ ਡਿਸਕਸ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਸੀਂ ਉਹਨਾਂ ਸਾਰੇ ਵੀਰਾਂ ਭੈਣਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਕੱਲ੍ਹ ਦੇ ਪ੍ਰੋਗਰਾਮ ਦੇ ਉੱਤੇ ਬਹੁਤ ਸਾਰੇ ਕਾਮੈਂਟਸ ਲਿਖੇ ਨੇ, ਲਿਖਤਾਂ ਵੀ ਸਾਨੂੰ ਆਈਆਂ ਨੇ ਔਰ ਅਸੀਂ ਸਾਰਿਆਂ ਨੂੰ ਤਾਂ ਸਾਂਝਾ ਨਹੀਂ ਕਰ ਸਕਦੇ, ਲੇਕਿਨ ਜਿਹੜਾ ਪਾਰਟ ਔਰ ਅਸੀਂ ਜਦੋਂ ਸਮਝਦੇ ਹਾਂ ਕਿ ਇਹ ਜ਼ਰੂਰੀ ਹੈ ਅਸੀਂ ਇਸ ਗੱਲ ਨੂੰ ਐਕਨੋਲੇਜ ਵੀ ਕਰੀਏ ਕਿ ਕਿਵੇਂ ਸਾਡੇ ਵੀਰ ਭੈਣਾਂ ਇਸ ਸਾਰੇ ਬਾਰੇ ਸੋਚਦੇ ਨੇ, ਉੱਥੇ ਸਾਡੇ ਲਈ ਇਹ ਲਰਨਿੰਗ ਪ੍ਰੋਸੈਸ ਵੀ ਹੁੰਦੀ ਹੈ। ਔਰ ਕੈਲੀਫੋਰਨੀਆ ਤੋਂ ਸਾਡੇ ਇੱਕ ਵੀਰ ਜਿਨ੍ਹਾਂ ਨੇ ਸਾਨੂੰ ਲਿਖਿਆ, ਹਾਲਾਂ ਉਹਨਾਂ ਨੇ ਰਿਕੁਐਸਟ ਵੀ ਕੀਤੀ ਵੀ ਉਹਨਾਂ ਦੇ ਨਾਂ ਨੂੰ ਐਨੋਨਿਮਸ ਰੱਖਿਆ ਜਾਏ, ਔਰ ਮੈਨੂੰ ਤਾਂ ਉਹ ਵੀਡੀਓ ਦੇਖਣ ਦਾ ਮੌਕਾ ਨਹੀਂ ਬਣਿਆ। ਉਹਨਾਂ ਨੇ ਕੋਈ ਵੀਡੀਓ ਦੇਖੀ ਹੈ ਜਿਹਦੇ 'ਚ ਕਿ ਜਿਹੜੀ ਹੈ ਇੱਕ ਲੇਡੀ ਜਿਹੜੀ ਉਹ ਇੱਕ ਪੂਰੀ ਤਿਆਰੀ ਕਰਾ ਰਹੀ ਹੈ ਕਿਸੇ ਨੂੰ ਔਰ ਉਹਦੇ ਕੋਲ ਪੂਰਾ ਲੇਅਰਡ ਉਹਨੇ ਕਲੋਥਸ ਪਾਏ ਨੇ, ਉਹ ਬੈਗ ਕੈਰੀ ਕਰ ਰਿਹਾ ਔਰ ਉਹਨਾਂ ਅਨੁਸਾਰ ਕਿ ਉਹ ਜਦੋਂ ਉਹਨੂੰ ਪੁੱਛ ਵੀ ਰਿਹਾ ਵੀ ਤੇਰਾ ਨਾਂ ਕ੍ਰਿਸ਼ਨ ਹੈ ਤੇ ਉਹ ਸਾਇਲੈਂਟਲੀ ਵਾਕ ਕਰ ਰਿਹਾ। ਸੋ ਇਹ ਸਾਰੀ ਵੀਡੀਓ ਤੋਂ ਉਹਨਾਂ ਨੇ ਜੋ ਅੰਦਾਜ਼ਾ ਕੱਢਿਆ ਕਿ ਵੀ ਇਹ ਅਲਟੀਮੇਟਲੀ ਉਹਨਾਂ ਨੇ ਪਲੈਨਡ, ਉਹਨਾਂ ਦਾ ਕਹਿਣਾ ਹੈ ਕਿ ਅਮਿਤ ਸ਼ਾਹ, ਮੋਦੀ, ਅਜੀਤ ਡੋਵਲ, ਮੋਹਨ ਭਾਗਵਤ ਤੇ ਚੰਡਾਲ ਚੌਂਕੜੀ ਇਸ ਦੇ ਲਈ ਜ਼ਿੰਮੇਵਾਰ ਹੈ। ਉਹਨਾਂ ਨੇ ਸਿੱਖਾਂ ਦੇ ਰਸਤੇ 'ਚ ਮੰਕੀ ਰੈਂਚ ਸੁੱਟਿਆ ਕਿਉਂਕਿ ਕਿਸਾਨ ਐਜੀਟੇਸ਼ਨ ਦੀ ਵਿਕਟਰੀ ਤੋਂ ਬਾਅਦ ਜਿੱਥੇ ਸਿੱਖਾਂ ਦੇ ਸਾਹਮਣੇ ਉਹਨਾਂ ਨੂੰ ਹੰਬਲ ਹੋਣਾ ਪਿਆ, ਉਹਨਾਂ ਨੂੰ ਜਿਹੜਾ ਥੁੱਕਿਆ ਚੱਟਣਾ ਪਿਆ, ਕਾਨੂੰਨ ਵਾਪਸ ਲੈਣੇ ਪਏ। ਸੋ ਇਹ ਆਉਣ ਵਾਲੇ ਪੀਰੀਅਡ 'ਚ ਸਿੱਖਾਂ ਦੀ ਨਸਲਕੁਸ਼ੀ ਦੇ ਲਈ ਗਰਾਊਂਡ ਵੀ ਤਿਆਰ ਕਰ ਰਹੇ ਨੇ। ਸੋ ਦੋ ਤਿੰਨ ਪੈਰਾਗ੍ਰਾਫ ਤੋਂ ਉਸ ਵੀਡੀਓ 'ਤੇ ਬੇਸਡ ਹੀ ਨੇ। ਫਿਰ ਉਹਨਾਂ ਨੇ ਕਿਹਾ ਵੀ ਦੇਰ ਇਜ਼ ਨੋ ਡਾਊਟ that Hindu media will put all the stops to malign the Sikh community as they have already started doing while covering these crimes against the Sikh community. ਉਸ ਸਾਰੇ ਨੂੰ ਕਿਵੇਂ ਸਿੱਖਾਂ ਨੂੰ ਮਿਲਾਇਨ ਕਰ ਰਹੇ ਨੇ। We have a feeling that these acts will continue to take place while the BJP leaders publicly shed crocodile tears and privately celebrate the pain of the Sikhs. ਕਿ ਬਾਹਰ ਤਾਂ ਜਿਵੇਂ ਸਾਰਿਆਂ ਨੇ ਕੰਡੈਮ ਕੀਤਾ, ਆਰਐਸਐਸ ਨੇ ਵੀ ਪਹਿਲੀ ਲਿੰਚਿੰਗ ਨੂੰ ਫਿਰ ਹੁਣ ਦੁਬਾਰਾ ਉਹਨਾਂ ਨੇ ਲਿੰਚਿੰਗ ਵਾਲਾ ਇਸ਼ੂ ਚੁੱਕਿਆ। ਪਹਿਲੀ ਸਟੇਜ 'ਤੇ ਜੀ ਇਹ ਗੁਰੂ ਗ੍ਰੰਥ ਸਾਹਿਬ ਸਾਡਾ ਸਾਂਝਾ ਗ੍ਰੰਥ ਹੈ, ਇਹ ਭਾਰਤ ਦੀ ਸੱਭਿਅਤਾ, ਇਹ ਭਾਰਤ ਦੀ ਟੁਗੈਦਰ, ਉਹਦੇ 'ਚੋਂ ਵੀ ਆਪਣਾ ਉਹ ਹਿੰਦੂਤਵ ਏਜੰਡਾ ਕੱਢ ਰਹੇ ਸੀ। ਫਿਰ ਉਹਨਾਂ ਨੇ ਲਿਖਿਆ ਵੀ ਆਰ ਐਕਸਟ੍ਰੀਮਲੀ ਐਂਬੈਰਸਡ ਟੂ ਸੇ ਦੈਟ ਦਾ ਫਾਊਂਡੇਸ਼ਨ ਆਫ ਥੀਸ ਕ੍ਰਾਈਮਸ in the current environment started in 2015 was led by Badal family and Sumedh Saini and his henchmen in khaki calling themselves police officers। ਕਿ ਵੀ ਇਹ ਜਿਹੜਾ ਅੱਜ ਅਸੀਂ ਦੇਖਿਆ ਕਿ ਹਰਿਮੰਦਰ ਸਾਹਿਬ ਤੱਕ ਇਹ ਪਹੁੰਚ ਗਏ ਨੇ, ਇਸ ਦੀ ਸ਼ੁਰੂਆਤ ਬਾਦਲਾਂ ਨੇ ਜਦੋਂ ਕਿ ਸੁਮੇਧ ਸੈਣੀ ਔਰ ਉਹਦੀ ਨਸਲ ਦੇ ਜਿਹੜੇ ਦੂਸਰੇ ਆਫਿਸਰ ਉਮਰਾਨ ਨੰਗਲ, ਚਰਨਜੀਤ ਔਰ ਦੂਸਰੇ ਤੀਸਰੇ ਲੋਕ, ਚਰਨਜੀਤ ਸ਼ਰਮਾ, ਜਿਹਨੇ ਉੱਥੇ ਗੋਲੀਆਂ ਚਲਾਈਆਂ। ਹਰਿਆਣਾ ਗਵਰਨਮੈਂਟ ਆਫ BJP led by Khattar is also complicit in protecting the rapist and convicted murderer,
calling himself Ram Rahim. Khattar eventually is getting his marching orders from Modi, Shah and Doval. ਇਹ ਤਾਂ ਬਿਲਕੁਲ obvious ਹੈ, ਜ਼ਾਹਰ ਹੈ ਕਿ ਕਿਵੇਂ ਉਹਨੂੰ ਇਹਨਾਂ ਨੇ, ਔਰ ਉਹਨੇ ਇਹਨਾਂ ਨੂੰ ਵੋਟਾਂ ਪਵਾਈਆਂ ਸੀ, ਉਹਨੂੰ ਪ੍ਰੋਟੈਕਟ ਵੀ ਕਰ ਰਹੇ ਨੇ, ਜੇਲ੍ਹ ਚੋਂ ਕੱਢ ਕੇ ਪ੍ਰਾਈਵੇਟਲੀ ਬਦ ਅਖਲਾਕੀ ਲਈ ਉਹਨੂੰ ਮੌਕੇ ਵੀ ਪ੍ਰੋਵਾਈਡ ਕਰ ਰਹੇ ਨੇ, ਜਿਸ ਕਿਸਮ ਦਾ ਉਹ ਹੈ। Sikhs should have no illusion what we are up against. Congress to this day is protecting criminals engaged in Sikh genocide of 1984, and yes, that includes Mrs. Sonia Gandhi, the daughter-in-law of Gandhi family. ਕਿ ਸਾਨੂੰ ਕੋਈ ਕਾਂਗਰਸ ਦੇ ਬਾਰੇ ਵੀ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ, ਸਾਨੂੰ ਪਤਾ ਹੋਣਾ ਚਾਹੀਦਾ ਵੀ ਸਾਡਾ ਦੁਸ਼ਮਣ ਕੌਣ ਹੈ। ਔਰ ਅੱਜ ਤੱਕ ਵੀ ਜਿਹੜਾ ਜੂਨ 84 ਦੇ ਔਰ ਨਵੰਬਰ 84 ਦੇ ਸਿੱਖ ਜੈਨੋਸਾਈਡ ਨੂੰ ਜਿਹੜਾ ਉਹ ਪ੍ਰੋਟੈਕਸ਼ਨ ਸੋਨੀਆ ਗਾਂਧੀ, ਹੁਣ ਉਹੀ HKL ਭਗਤ ਜਗਦੀਸ਼ ਟਾਈਟਲ ਕਮਲਨਾਥ ਨੂੰ ਤਾਂ ਮੱਧ ਪ੍ਰਦੇਸ਼ ਦਾ ਚੀਫ ਮਿਨਿਸਟਰ ਬਣਾਇਆ। When it comes to the interests of Sikhs in India, there is no one who stands with us. In fact, we can go a stop further and say that every government since 1947 has acted to harm and punish Sikhs. ਕੋਈ ਸਾਡਾ ਨਹੀਂ ਹੈ, ਕੋਈ ਸਾਡੇ ਨਾਲ ਨਹੀਂ ਖਲੋਤਾ। ਰਾਦਰ ਸਾਨੂੰ ਇਹ ਕਹਿਣਾ ਹੋਏਗਾ ਕਿ 1947 ਤੋਂ ਬਾਅਦ ਹਰ ਇੱਕ ਨੇ, ਹਰ ਹਕੂਮਤ ਨੇ ਸਿੱਖਾਂ ਦਾ ਨੁਕਸਾਨ ਕਰਨ ਔਰ ਸਜ਼ਾ ਦੇਣ ਦੀ ਸਿੱਖਾਂ ਨੂੰ ਕੋਸ਼ਿਸ਼ ਕੀਤੀ। We must ask ourselves the question, after joining the Hindus of India in 1947 and getting robbed of life and liberty, where do we go from here? ਕਿ ਵੀ 47 'ਚ ਹਿੰਦੂਆਂ ਨਾਲ ਅਸੀਂ ਕਿਸਮਤ ਜੋੜੀ, ਅਸੀਂ ਆਪਣਾ ਆਨਰ, ਇੱਜ਼ਤ, ਆਜ਼ਾਦੀ ਸਾਰੀ ਜਿਹੜੀ ਹੈ ਉਹ ਗਵਾ ਲਈ ਹੈ, ਅੱਗੇ ਸਾਡੇ ਲਈ ਕਿਹੜਾ ਰਾਹ ਹੈ? What are the options left now when our religion is being attacked from multiple directions? ਸਾਡੇ ਲਈ ਕਿਹੜਾ ਰਾਹ ਬਚਿਆ ਹੈ ਜਦੋਂ ਕਿ ਸਾਡੇ ਮਜ਼ਹਬ ਦੇ ਉੱਤੇ ਚਾਰ ਚੁਫੇਰੇ ਹਮਲੇ ਹੋ ਰਹੇ ਨੇ, ਡਾਇਰੈਕਟਲੀ, ਫਿਜ਼ੀਕਲੀ ਐਂਡ ਬਾਈ ਰੀਰਾਈਟਿੰਗ ਆਵਰ ਹਿਸਟਰੀ। ਹਮਲੇ ਸਿੱਧੇ ਵੀ ਨੇ, ਜਿਹੜੇ ਨੇ ਉਹ ਫਿਜ਼ੀਕਲ ਜੈਨੋਸਾਈਡ ਵੀ ਚੱਲ ਰਿਹਾ ਔਰ ਹਿਸਟੋਰੀਕਲ ਜੈਨੋਸਾਈਡ ਵੀ ਚੱਲ ਰਿਹਾ। ਔਰ ਇਸੇ ਤਰ੍ਹਾਂ ਭੈਣ ਜੀ ਅਮਨਜੋਤ ਕੌਰ ਜਿਨ੍ਹਾਂ ਦੀਆਂ 2-3 ਲਿਖਤਾਂ ਸਾਨੂੰ ਇਸ ਪੀਰੀਅਡ ਦੇ ਵਿੱਚ ਆਈਆਂ, ਉਹਨਾਂ ਦੀ ਇੱਕ ਲਿਖਤ ਹੈ ਕਿ ਪ੍ਰੂਫ ਆਫ BJP ਰੋਲ ਇਨ ਪੰਜਾਬ ਇਨਸੀਡੈਂਟਸ, ਕਿ ਵੀ ਕਿਵੇਂ ਪੰਜਾਬ ਦੇ ਵਿੱਚ ਉਹਨਾਂ ਦਾ ਰੋਲ ਹੈ। ਉਹਨਾਂ ਨੇ ਕਿਹਾ ਦਾ ਐਂਟਾਇਰ BJP IT cell is abusing Sikhs, calling Sikhs abusive names, bashing Congress for not taking action and claiming Hindus are in danger in Punjab because culprits in both Amritsar and Kapurthala cases are allegedly Hindus from cow belt states. ਉਹ ਕਾਂਗਰਸ ਨੂੰ ਕਹਿ ਰਹੇ ਨੇ ਹਕੂਮਤ ਕਿਉਂਕਿ ਪੰਜਾਬ ਚ ਨਹੀਂ ਦੀ ਹੈ, ਕੋਈ ਐਕਸ਼ਨ ਨਹੀਂ ਲਿਆ ਔਰ ਹਿੰਦੀ ਬੈਲਟ ਦੇ 2 ਸਾਡੇ ਹਿੰਦੂ ਭਰਾ ਜਿਹੜੇ ਨੇ ਇਹਨਾਂ ਨੇ ਮਾਰ ਦਿੱਤੇ ਨੇ। ਇਹਨੇ ਕਲੀਅਰ it is clear BJP did this to kill 2 birds with 1 stone, polarize and get votes of migrants in Punjab and demonize Sikhs to get Hindu votes in Punjab and UP. ਕਿਉਂਕਿ ਪੰਜਾਬ 'ਚ ਇੱਕ ਵੱਡੀ ਗਿਣਤੀ 'ਚ ਹੁਣ UP ਬਿਹਾਰ ਦੀ ਜਿਹੜੀ ਹੈ ਲੇਬਰ ਜਿਹਨਾਂ ਨੂੰ ਭਈਏ ਕਿਹਾ ਜਾਂਦਾ ਹੈ, ਉਹ ਤਾਂ ਹੁਣ ਉੱਥੇ ਬੈਠੇ ਨੇ ਡੇਰੇ ਜਮਾ ਕੇ ਕਿ ਵੀ ਇਸ ਸਾਰੇ ਦੇ ਨਾਲ ਪੰਜਾਬ 'ਚ ਉਹਨਾਂ ਦੀ ਵੋਟ ਔਰ ਸਿੱਖਾਂ ਨੂੰ ਹਿੰਦੂਆਂ ਦੀ ਪੋਲਰਾਈਜੇਸ਼ਨ ਕਰਾ ਕੇ ਹਿੰਦੂਆਂ ਦੀ ਵੋਟ UP 'ਚ ਵੀ ਔਰ ਪੰਜਾਬ 'ਚ ਵੀ। BJP is crushing regional and communal built by Sikhs and leaders like Rakesh Tikait during farm protests. ਅਜੇ ਤੱਕ ਵੀ ਉਸ ਦੇ ਖਿਲਾਫ ਰਕੇਸ਼ ਟਕੈਤ ਦੇ ਔਰ ਦੂਸਰੇ ਨੈਗੇਟਿਵਿਟੀ ਵੀ ਉਹ ਕਿਉਂਕਿ ਵੈਸਟਰਨ UP ਦੇ ਵਿੱਚ ਜਾਟ ਬੈਲਟ ਹੈ, ਸੋ ਉਹਨੂੰ ਵੀ ਸਿੱਖਾਂ ਨਾਲ ਜੋੜ ਕੇ ਜਿਹੜਾ ਹੈ ਇਹ ਬਦਨਾਮੀ ਦੇ ਰਹੇ। ਐਵਰੀ ਡੇ ਦੇ ਆਰ ਟ੍ਰੈਂਡਿੰਗ hashtag against Sikhs, SGPC or calling Sikhs Khalistanis and abusing tenets of Sikh faith ਕਿ ਰੋਜ਼ਾਨਾ hashtag ਚਲਾ ਰਹੇ ਨੇ ਸਿੱਖਾਂ ਨੂੰ, SGPC ਨੂੰ ਔਰ ਉਹ ਜਿਹੜਾ ਉਹ ਸਿੱਖ ਫਲਸਫੇ ਦੇ ਉੱਤੇ ਹਮਲੇ ਕਰ ਰਹੇ ਨੇ। Since Gandhis are silent and no one has been arrested in Punjab yet, BJP is also using this issue to mock Congress for its stance on lynching ਕਿਉਂਕਿ ਕੋਈ ਵੀ ਰਾਹੁਲ ਗਾਂਧੀ ਜਾਂ ਪ੍ਰਿਯੰਕਾ ਜਾਂ ਸੋਨੀਆ ਜਾਂ ਕਿਸੇ ਨੇ ਬਿਆਨ ਨਹੀਂ ਦਿੱਤਾ, ਉਹ ਇਸੇ ਨਾਲ ਉਹਨਾਂ ਨੂੰ ਵੀ ਲਪੇਟ ਰਹੇ ਨੇ। This is 100% orchestrated by BJP to punish Sikhs for success of farmer protests and rob Sikhs of support and goodwill we earned in last 1 year ਕਿ ਜਿਹੜੀ 1 ਸਾਲ 'ਚ ਸਿੱਖਾਂ ਨੇ ਹਮਦਰਦੀ ਔਰ ਹਮਾਇਤ ਜਿੱਤੀ, ਉਸ ਤੋਂ ਸਾਨੂੰ ਵਿਰਵਾ ਕਰ ਰਹੇ ਨੇ ਔਰ ਸਿੱਖਾਂ ਨੂੰ ਉਹ ਫਾਰਮਰ ਪ੍ਰੋਟੈਸਟ ਦੀ ਸਕਸੈਸ ਲਈ ਪਨਿਸ਼ ਵੀ ਕਰ ਰਹੇ ਨੇ।
as INC is silent, Akalis and Aam Aadmi Party are quiet as well. BJP is looking to get Hindu votes in Punjab and UP through their usual tactic of portraying Hindus in danger from aggressive minorities. कि भी ये भी चुप ने क्योंकि इन्होंने भी वोटां सिखां ਦੀਆਂ ਲੈਣੀਆਂ ਸੋ BJP ਇਹਨੂੰ ਫਰਦਰ ਹਿੰਦੂ ਵੋਟਾਂ ਨੂੰ ਲੈਣ ਦੇ ਲਈ ਕਿ ਜੀ ਹਿੰਦੂ ਪੰਜਾਬ ਦੇ ਬਹੁਤ ਖਤਰੇ 'ਚ ਨੇ. The below tweets are from BJP spokesperson from UP who is making it a case of Hindi heartland Hindus killed in Punjab. ਕਿ ਵੀ ਇਹ ਹਿੰਦੀ ਹਾਰਟਲੈਂਡ ਦੇ ਉਹਨਾਂ ਨੇ ਉਹ ਟਵੀਟ ਦਾ ਨਾਲ ਉਹਨਾਂ ਨੇ ਦਿੱਤਾ ਹੈ ਕਿ ਐਗਜ਼ੈਕਟ ਕੀ ਟਵੀਟ ਹੈ. The aim at UP and Punjab polls and bid to divert focus from Lakhimpur Kheri is evident. ਕਿ ਲਖੀਮਪੁਰ ਖੀਰੀ 'ਚ ਜਿੱਥੇ ਗੱਡੀਆਂ ਨੂੰ ਐਜ਼ ਏ ਵੈਪਨ ਯੂਜ਼ ਕੀਤਾ ਉਸ ਪਾਸਿਓਂ ਡਾਈਵਰਟ ਕਰਨਾ ਔਰ UP ਪੰਜਾਬ ਦੇ ਵਿੱਚ ਪੋਲਰਾਈਜ਼ ਕਰਨਾ. 6 getting played as usual before election ਕਿ ਚੋਣਾਂ ਤੋਂ ਪਹਿਲਾਂ ਸਿੱਖਾਂ ਨੂੰ ਉਵੇਂ ਹੀ ਵਰਤਿਆ ਜਾ ਰਿਹਾ ਹੈ. Wait for more targeting of Sikhs as Modi is vindictive and cannot handle backtracking on form laws ਕਿ ਇਹ ਬਦਲਾਖੋਰ ਹੈ ਔਰ ਉਹ ਇਹ ਸਹਾਰ ਨਹੀਂ ਸਕਦਾ ਕਿ ਉਹਨਾਂ ਨੂੰ ਇਹ ਜਿਹੜੇ ਨੇ ਕਿਸਾਨ ਕਾਨੂੰਨ ਵਾਪਸ ਲੈਣੇ ਪਏ. ਔਰ ਜਿਹੜਾ UP ਦਾ BJP ਦਾ ਹੈ ਇੰਚਾਰਜ ਪ੍ਰਸ਼ਾਂਤ ਉਮਰਾਓ ਉਹਨੇ ਜਿਹੜਾ ਇਸ ਦੇ ਉੱਤੇ ਟਵੀਟ ਕੀਤਾ. ਇਹ ਸਟੈਂਡਿੰਗ ਕੌਂਸਲ ਵੀ ਹੈ ਸੁਪਰੀਮ ਕੋਰਟ 'ਚ ਗੋਆ ਦੇ ਸਟੇਟ ਦੇ ਲਈ ਔਰ ਉਹਨੇ ਟਵੀਟ ਕੀਤਾ no civilized society can accept the lynching of 2 Hindi speaking Hindus in Punjab ਕਿ ਕੋਈ ਸੱਭਿਅਕ ਸਮਾਜ ਹਿੰਦੀ ਬੋਲਣ ਵਾਲੇ 2 ਹਿੰਦੂਆਂ ਦਾ ਪੰਜਾਬ ਦੇ ਵਿੱਚ ਲਿੰਚ ਹੋਣਾ ਇਹਨੂੰ ਮਨਜ਼ੂਰ ਨਹੀਂ ਹੈ. ਹੁਣ ਇਹਦੇ 'ਚ 2 ਲਾਈਨਾਂ ਦੇ ਵਿੱਚ ਹੀ ਉਹਨੇ ਪੂਰੀ ਪੋਲਰਾਈਜੇਸ਼ਨ ਦੀ ਕਰ ਦਿੱਤੀ ਕਿ ਉਹਨਾਂ ਨੂੰ ਹਿੰਦੀ ਸਪੀਕਿੰਗ ਬਣਾ ਕੇ ਉਹਨਾਂ ਨੂੰ ਪੰਜਾਬ ਦੇ ਵਿੱਚ ਜਿਹੜਾ ਉਹ ਲਿੰਚਿੰਗ ਔਰ ਇਸ ਸਾਰੇ ਦੇ ਨਾਲ ਜਿਹੜਾ ਉਹ ਬਿਲਕੁਲ ਜਿਵੇਂ ਭੈਣ ਜੀ ਅਮਨਜੋਤ ਕੌਰ ਹੋਰਾਂ ਨੇ ਕਿਹਾ ਉਹੀ ਸਿਨੇਰੀਓ ਖੜਾ ਕੀਤਾ ਜਾ ਰਿਹਾ. ਔਰ ਕੱਲਾ ਇਹ ਨਹੀਂ ਹੈ ਕਿ ਵੀ ਇਹ ਜਿਹੜਾ ਇਸ ਕਿਸਮ ਦੇ ਹੈਸ਼ਟੈਗ ਜਾਂ ਸਿੱਖਾਂ ਨੂੰ ਮਲਾਇਨ ਕੀਤਾ ਜਾ ਰਿਹਾ. ਬ੍ਰਿਟਿਸ਼ ਸਿੱਖ MP ਪ੍ਰੀਤ ਕੌਰ ਗਿੱਲ ਅੰਡਰ ਫਾਇਰ ਫਾਰ ਡਿਲੀਟਡ ਟਵੀਟ ਔਨ ਗੋਲਡਨ ਟੈਂਪਲ ਡੈਥ. ਜਦੋਂ ਇਹ ਪਹਿਲਾਂ ਜੇ ਘਟਨਾ ਆਈ ਸੀ ਬੀਬੀ ਪ੍ਰੀਤ ਕੌਰ ਗਿੱਲ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੇ ਜਿਹੜਾ ਇੱਕ ਟਵੀਟ ਲਿਖਿਆ ਸੀ ਕਿ ਵੀ ਇਹ ਇੱਕ ਹਿੰਦੂ ਟੈਰਰਿਸਟ ਜਿਹੜਾ ਹੈ ਉਸ ਨੇ ਸੈਕਰੀਲੇਜ ਐਕਟ ਕੀਤਾ. ਹਾਲਾਂ ਉਹ ਉਹਨਾਂ ਨੇ ਬਾਅਦ 'ਚ ਉਹਨੂੰ ਹਿੰਦੂ ਟੈਰਰਿਸਟ ਵਾਲਾ ਡਿਲੀਟ ਕਰ ਦਿੱਤਾ ਲੇਕਿਨ ਉਸ ਦੀ ਨਾ ਸਿਰਫ ਪੂਰੀ ਜਿਹੜੀ ਹੈ ਉਹ ਟ੍ਰੋਲਿੰਗ ਹੋ ਰਹੀ ਹੈ ਪਰ ਇਹ ਜਿਹੜੀ ਖਬਰ ਹੈ ਤੁਸੀਂ ਦੇਖੋ ਕਿ ਕਿੱਡੀ ਕਿ ਖਬਰ ਹੈ ਲੇਕਿਨ ਇੰਗਲਿਸ਼ ਟ੍ਰਿਬਿਊਨ ਨੇ ਯਕੀਨ ਬਣਾਉਣ ਦੇ ਲਈ ਸਭ ਦਾ ਕਿ ਦੇਖੋ ਇਹਨਾਂ ਦੇ MP ਵੀ ਸਿੱਖ MP ਜਿਹੜੇ ਨੇ ਇੰਨੇ ਨਫ਼ਰਤ ਕਰਦੇ ਨੇ ਉਹ ਹਿੰਦੂਆਂ ਨੂੰ ਟੈਰਰਿਸਟ ਕਹਿ ਰਹੇ ਨੇ. ਇਹ ਖਬਰ ਮੈਂ ਟ੍ਰਿਬਿਊਨ ਦੀ ਹੈਡਲਾਈਨ ਬਣੀ ਹੋਈ ਹੈ. ਬ੍ਰਿਟਿਸ਼ ਸਿੱਖ MP ਪ੍ਰੀਤ ਕੌਰ ਗਿੱਲ ਅੰਡਰ ਫਾਇਰ ਫॉर deleted tweet on Golden Temple death. The tweet refers to a Hindu terrorist behind the act of violence in Golden. So ਇਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਟ੍ਰਿਬਿਊਨ ਵਰਗਾ ਮੇਨ ਸਟ੍ਰੀਮ ਔਰ ਕਿਉਂਕਿ ਜੇ ਇਸ ਦਾ ਕਿਸੇ ਨੇ ਜਵਾਬ ਦੇਣਾ ਤੇ ਅੱਜ ਕੱਲ੍ਹ YouTube ਚੈਨਲ ਨੇ ਹੁਣ ਪਿਛਲੇ ਕੱਲ੍ਹ ਇੰਡੀਆ ਨੇ 20 YouTube ਚੈਨਲ ਜਿਹੜੇ ਨੇ ਫਰਦਰ ਬੈਨ ਕੀਤੇ ਨੇ ਜਿਨ੍ਹਾਂ ਦੇ ਵਿੱਚ ਖਾਲਸਾ TV ਵੀ ਹੈ ਔਰ ਇਹਨਾਂ ਨੂੰ ਇਹ ਕਿਹਾ ਗਿਆ ਕਿ ਜੀ ਐਂਟੀ ਇੰਡੀਆ ਕੰਟੈਂਟ ਇਹਨਾਂ ਨੂੰ ਪਾਕਿਸਤਾਨ ਸਪੋਰਟ ਕਰਦਾ ਔਰ ਇਹ ਮੇਨ ਖਬਰ ਹੈ. ਇੰਡੀਆ ਬਲੌਕਸ 20 YouTube channels, 2 websites for anti-India content. Channels and websites belong to a coordinated disinformation network operating from Pakistan, says press note. ਔਰ ਇਹ ਬਲੌਕ ਅਦਰਵਾਈਜ਼ ਤਾਂ ਚੁੱਪ ਚੁਪੀਤੇ ਹੀ ਬਲੌਕ ਕਰ ਦਿੰਦੇ ਨੇ ਜਿਵੇਂ TV 84 ਨੂੰ ਕੀਤਾ ਹੋਇਆ ਜੂਨ 2020 ਤੋਂ. ਬਟ ਇਸ ਵਾਰ ਉਹਨਾਂ ਨੇ ਮਿਨਿਸਟਰੀ ਆਫ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਨੇ ਪ੍ਰੈਸ ਰਿਲੀਜ਼ ਜਾਰੀ ਕੀਤੀ ਹੈ ਕਿ ਅਸੀਂ ਇਹ ਪ੍ਰੈਸ ਨੋਟ ਹੈ ਕਿ the channels and websites belong to coordinated disinformation network operating from Pakistan and spreading fake news about various sensitive subjects related to India. और ਨਾਲ उन्होंने कहा the channels were used to post decisive content in a coordinated matter on topics like Kashmir, Indian Army, minority communities in India, ਰਾਮ ਮੰਦਰ ਉਹ ਮਾਈਨੋਰਟੀ ਕਮਿਊਨਿਟੀ ਸਿੱਖ ਵਿੱਚੋਂ ਗਾਇਬ ਕਰਤਾ ਕਸ਼ਮੀਰ ਕੇ ਜੀ ਉਹਨਾਂ ਨੂੰ ਸਪੋਰਟ ਕਰਦੇ ਸੀ ਔਰ ਇਹ ਜਿਹੜਾ ਉਹਨਾਂ ਨੇ ਅਸੀਂ ਇਹਨਾਂ ਨੂੰ ਬਲੌਕ ਕਰ ਦਿੱਤਾ ਔਰ ਜਿਹੜੇ ਚੈਨਲ ਬਲੌਕ ਕੀਤੇ ਗਏ ਨੇ ਉਹਨਾਂ ਦਾ ਸਬਸਕ੍ਰਾਈਬਰ ਬੇਸ ਜਿਹੜਾ ਓਵਰ 35 ਲੱਖ
ਕਿ 35 ਲੱਖ ਲੋਕ ਉਹਨਾਂ ਨੂੰ ਦੇਖਦੇ ਸੀ ਅੱਛਾ ਔਰ ਦਾ ਵੀਡੀਓਜ਼ ਹੈਡ ਓਵਰ 55 ਕਰੋੜ ਵਿਊਜ਼। ਹੁਣ ਤੱਕ 55 ਕਰੋੜ ਉਹਦੇ ਵਿਊਜ਼ ਸੀ। ਸਮ ਆਫ ਦਾ YouTube ਚੈਨਲ ਆਫ ਜਿਹੜੇ ਨਿਆ ਪਾਕਿਸਤਾਨ ਗਰੁੱਪ ਵਰ ਬੀਇੰਗ ਆਪਰੇਟਡ ਬਾਈ ਐਂਕਰਸ ਔਰ ਬੜੇ ਪਪੂਲਰ ਜਿਹੜੇ ਚੈਨਲ ਨੇ ਉਹਨਾਂ ਨੇ ਬਲੌਕ ਕੀਤੇ ਨੇ। ਦਾ ਸੈਂਸਰਡ ਚੈਨਲਸ ਐਂਡ ਵੈਬਸਾਈਟਸ ਆਰ ਦਾ ਪੰਚ ਲਾਈਨ, ਇੰਟਰਨੈਸ਼ਨਲ ਵੈਬ ਨਿਊਜ਼, ਖਾਲਸਾ TV, ਅੱਛਾ ਦਾ ਨੇਕਡ ਟਰੂਥ, ਨਿਊਜ਼ 24, ਫਿਕਸ਼ਨਲ ਹਿਸਟੋਰੀਕਲ ਫੈਕਟਸ, ਪੰਜਾਬ ਵਾਇਰਲ ਜਿਹੜੇ ਵੀ ਪੰਜਾਬ ਨਾਲ ਰਿਲੇਟਡ ਨੇ, ਔਰ ਗੋ ਗਲੋਬਲ, ਜੁਨੈਦ ਹਲੀਮ ਆਫੀਸ਼ੀਅਲ, ਤਾਇਬ ਹਨੀਫ ਜੈਨ, ਇਹ ਸਾਰੇ ਜਿਹੜੇ ਨੇ ਉਹ ਇੰਡੀਆ ਨੂੰ ਐਕਸਪੋਜ਼ ਕਰਦੇ ਸੀ। ਔਰ ਮੋਹਸਿਨ ਰਾਜਪੂਤ ਔਰ ਇਸੇ ਤਰ੍ਹਾਂ ਕਨੀਜ਼ ਫਾਤਿਮਾ, ਮੀਆਂ ਇਮਰਾਨ ਅਹਿਮਦ, ਨਜ਼ਮ ਹਸਨ ਐਂਡ ਬਾਜਵਾ, ਇਹ ਸਾਰੇ ਜਿਹੜੇ ਨੇ ਉਹਨਾਂ ਨੇ ਬਲੌਕ ਕੀਤੇ ਨੇ। ਸੋ ਇਸ ਤੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਉਹਨਾਂ ਨੇ ਅਸੀਂ ਤਾਂ ਚਾਈਨਾ ਦੀ ਜਾਂ ਦੂਸਰੀ 4th ਜਨਰੇਸ਼ਨ ਵਾਰ ਜਾਂ 5th ਜਨਰੇਸ਼ਨ ਵਾਰ ਜਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਵਾਰ ਦੀ ਗੱਲ ਕਰਦੇ ਹਾਂ। ਉਹਨਾਂ ਨੇ ਜਿਹੜਾ ਮਾੜਾ ਮੋਟਾ ਜਿਨ੍ਹਾਂ ਦੇ ਕੋਲ ਸਾਧਨ ਹੈ ਆਪਣੀ ਗੱਲ ਕਹਿਣ ਦਾ, ਲੋਕਾਂ ਤੱਕ ਪਹੁੰਚਾਉਣ ਦਾ, ਤੁਸੀਂ ਦੇਖੋ ਵੀ ਇਹ ਕਿਸ ਹੱਦ ਤੱਕ ਜਾ ਕੇ ਸਿੱਖਾਂ ਦੇ ਖਿਲਾਫ, ਖਾਲਿਸਤਾਨ ਦੇ ਖਿਲਾਫ, ਕਸ਼ਮੀਰ ਦੇ ਖਿਲਾਫ ਲੜਾਈ ਲੜ ਰਹੇ ਨੇ। ਔਰ ਆਉਣ ਵਾਲੇ ਪੀਰੀਅਡ 'ਚ ਅਸੀਂ ਹੋਰ ਵੀ ਇਹਨਾਂ ਦਾ ਭੱਦਾ ਚਿਹਰਾ, ਅਗਲੀ ਇਹਨਾਂ ਦੇ ਐਕਸ਼ਨਸ ਔਰ ਇਹਨਾਂ ਦਾ ਜ਼ਾਲਮਾਨਾ ਜਿਹੜਾ ਅੰਦਾਜ਼ ਹੈ ਉਹ ਕਈ ਫਾਰਮਸ ਦੇ ਵਿੱਚ ਦੇਖਾਂਗੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਭ ਨੇ ਬ੍ਰੇਕ ਵਿਅਰਸ ਅਤੇ ਸਾਨੂੰ ਇਸੇ ਤਰ੍ਹਾਂ ਬਣਿਆ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।